ਬਟ ਮੈਨੂੰ ਪਲੱਸ 2 ਤੱਕ ਇਹ ਨਹੀਂ ਸੀ ਪਤਾ ਕਿ ਮਿਊਜ਼ਿਕ ਇੱਕ ਸਬਜੈਕਟ ਵੀ ਆ। ਕਾਲਜ 'ਚ ਗਏ ਨਾ ਨਵੇਂ ਐ ਸੁਣਿਆ ਸੀ ਯਾਰ ਉਹ ਕੱਬੇ ਬਹੁਤ ਨੇ। ਹਾਲਾਂਕਿ ਹੁਣ ਮੇਰੇ ਬਹੁਤ ਵਧੀਆ ਫਰੈਂਡ ਨੇ, ਹੁਣ ਪ੍ਰਿੰਸੀਪਲ ਨੇ ਸਾਡੇ ਕਾਲਜ ਦੇ, ਜਤਿੰਦਰ ਦੇਵ ਸਰ। ਲੈਫਟ ਜਾਣਾ ਸੀ ਸਟੇਡੀਅਮ ਨੂੰ, ਗਰਾਊਂਡ ਨੂੰ, ਰਾਈਟ ਮੇਰੀ ਨਿਗਾਹ ਪਈ, ਉਹਦੇ ਬਾਹਰ ਲਿਖਿਆ ਸੀ ਇੱਕ ਕਮਰਾ ਸੀ, ਉਹਦੇ ਬਾਹਰ ਲਿਖਿਆ ਸੀ ਸੰਗੀਤ ਵਿਭਾਗ। ਅੱਛਾ। ਫਿਰ ਮੈਂ ਹਾਰਮੋਨੀਅਮ ਲਿਆ ਜੀ ਨਾਗੀਆਂ ਤੋਂ, ਠੀਕ ਆ, ਉੱਥੋਂ ਪਟਿਆਲੇ ਜਾ ਕੇ 2200 ਰੁਪਏ ਦਾ, ਮੈਨੂੰ ਯਾਦ ਆ 2200 ਰੁਪਏ ਦਾ, 2004 ਦੀ ਗੱਲ ਹੈ, 5 ਦੀ ਗੱਲ ਆ ਸਾਰੀ। ਮੈਂ ਹਾਰਮੋਨੀਅਮ ਲੈ ਕੇ ਘਰੇ ਆਇਆ। ਹੁਣ ਜੱਟਾਂ ਦੇ ਮੁੰਡੇ ਘਰ ਦੇ ਕਹਿੰਦੇ ਆ ਤੂੰ ਆਹ ਕੰਮ 'ਚ ਪੈ ਗਿਆ। ਮੈਂ ਕਿਹਾ ਜੀ ਮੈਨੂੰ ਕਰਨ ਦਿਓ ਥੋੜਾ ਟਾਈਮ, ਫਿਰ ਦੇਖਾਂਗੇ। ਬਟ ਜਦੋਂ ਤੁਸੀਂ ਮਿਹਨਤ ਕਰਦੇ ਹੋ, ਲਗਨ ਨਾਲ ਮਿਹਨਤ ਕਰਦੇ ਹੋ ਔਰ ਇਮਾਨਦਾਰੀ ਨਾਲ ਮਿਹਨਤ ਕਰਦੇ ਹੋ, ਮੈਨੂੰ ਲੱਗਦਾ ਵੀ ਸ਼ਾਇਦ ਤੁਹਾਨੂੰ ਅੱਜ ਨਹੀਂ ਮਿਲੇ, ਕੱਲ ਨਹੀਂ ਮਿਲੇ, ਪਰਸੋਂ ਨਹੀਂ ਮਿਲੇ, ਤਾਂ ਥੋੜੇ ਟਾਈਮ ਬਾਅਦ ਤੁਹਾਨੂੰ ਉਹ ਚੀਜ਼ ਮਿਲਦੀ ਹੈ ਜੋ ਤੁਸੀਂ ਡਿਜ਼ਰਵ ਕਰਦੇ ਹੁੰਦੇ ਹੋ, ਜਿੰਨਾ ਕਿ ਤੁਸੀਂ ਡਿਜ਼ਰਵ ਕਰਦੇ ਹੋ। ਕਹਿਣ ਦਾ ਮਤਲਬ ਇਹ ਹੈ ਨਾ। ਹਾਂਜੀ, ਤੁਸੀਂ ਮੀਡੀਆ ਦੇ ਵਿੱਚ ਰਹੇ ਆ, ਥੋੜਾ ਜਿਹਾ ਉਹ ਆਪਣੇ ਸਫ਼ਰ ਦੇ ਬਾਰੇ ਵੀ ਦੱਸੋ। ਮੈਂ ਰੇਡੀਓ ਜੌਕੀ ਵੀ ਰਿਹਾ ਹਾਂ, ਠੀਕ ਹੈ। ਫਿਰ ਐਜ਼ ਐਨ ਟੀਵੀ ਹੋਸਟ ਵੀ ਕੀਤਾ, ਐਂਕਰ ਵੀ ਕੀਤਾ, ਠੀਕ ਹੈ। ਖਬਰਾਂ ਵੀ ਪੜ੍ਹੀਆਂ ਨੇ, ਠੀਕ ਹੈ। ਤੇ ਉਹ ਵੀ ਵਧੀਆ ਫੇਜ਼ ਰਿਹਾ ਜ਼ਿੰਦਗੀ ਦਾ। 2.5 ਸਾਲ ਮੈਂ ਵੈਸੇ ਕੰਮ ਕੀਤਾ 2014 ਤੱਕ। ਫਿਰ ਉਸ ਤੋਂ 2014 ਅਕਤੂਬਰ ਤੋਂ ਬਾਅਦ ਫਿਰ ਮੈਂ ਫੁੱਲ ਫਲੈਜ ਇੱਧਰ ਹੀ। ਅਮਰੀਕਾ ਆਉਣ ਦਾ ਤੁਹਾਨੂੰ ਸਬੱਬ ਹੁਣ ਬਣਿਆ, ਪਰ ਤੁਹਾਡਾ ਗਾਣਾ ਇੱਥੇ ਸ਼ੂਟ ਹੋ ਗਿਆ ਸੀ। ਹੋ ਯਾਰੀ ਛੱਡੀ ਲਾ ਕੇ ਠੇਡਾ, ਰੱਬ ਨੇ ਸੁੱਟਤਾ ਜੱਟ ਕੈਨੇਡਾ। ਯਾਰੀ ਛੱਡੀ ਲਾ ਕੇ ਠੇਡਾ, ਰੱਬ ਨੇ ਸੁੱਟਤਾ ਜੱਟ ਕੈਨੇਡਾ। ਹੋ ਤੂੰ ਗਾਰਾਂ ਦੇ ਵੇੜੇ ਵਿੱਚ ਖੜਦੀ ਲੈ ਕੇ ਦੁੱਧ ਸਰਾਣੇ ਨੀ। ਦਾ 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 ਇਹ ਕੋਰਸ ਉਦੋਂ ਸੁਣਾਵਾਂਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਨੂੰ। ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਜੋਬਨ ਸੰਧੂ। ਇਹ ਪਿਛਲੇ ਕੁਝ ਸਾਲਾਂ ਤੋਂ ਗਾਇਕੀ ਦੇ ਖੇਤਰ ਦੇ ਵਿੱਚ ਨੇ। ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਸੀ ਕੁਝ ਹੋਰ ਸਿੰਗਰਸ ਦੇ ਨਾਲ। ਪੰਜਾਬੀ ਨਾਈਟ ਜਿਹੜਾ ਸ਼ੋਅ ਆ ਰਿਹਾ ਆ, ਉਹਦੇ ਵਿੱਚ ਇਹ ਪਹੁੰਚੇ ਨੇ। ਇਹਨਾਂ ਦਾ ਪਹਿਲਾ ਐਜ਼ ਏ ਸਿੰਗਰ ਜਿਹੜਾ ਇਹ ਟੂਰ ਅਮਰੀਕਾ ਦਾ। ਆਓ ਜੀ ਆਇਆਂ ਨੂੰ ਆਖਦੇ ਹਾਂ। ਜੋਬਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੋ ਜੋਬਨ, ਗੱਲਬਾਤ ਦੀ ਆਪਾਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ। ਗਾਇਕੀ ਦੇ ਵਿੱਚ ਪਿੰਡ ਦੇ ਵਿੱਚ ਕਿੱਦਾਂ ਆਉਣਾ ਹੋਇਆ? ਮੈਂ ਬਾਈ ਜੀ ਜਦੋਂ ਸਕੂਲ ਪੜ੍ਹਦਾ ਸੀ ਪਲੱਸ 1 2 ਤੱਕ, ਜਿੱਦਾਂ ਮੰਨ ਲਓ ਆਪਾਂ ਨੂੰ ਟੀਚਰ ਕਹਿ ਦਿੰਦੇ ਆ ਕਿ ਚੱਲ ਯਾਰ ਕੁਛ ਗਾ ਕੇ ਸੁਣਾ, ਠੀਕ ਹੈ। ਫਿਰ ਮੰਨ ਲਓ ਸੈਟਰਡੇ ਨੂੰ ਜਿੱਦਾਂ ਅੱਧੀ ਛੁੱਟੀ ਸਾਲੀ ਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ। ਉਵੇਂ ਹੋਣੀ ਉਦੋਂ ਮੈਂ ਕੁਛ ਗਾ ਦੇਣਾ। ਫਿਰ ਜਿੱਦਾਂ ਮੰਨ ਲਓ ਆਪਣੇ ਐਨੂਅਲ ਫੰਕਸ਼ਨ ਹੁੰਦੇ ਆ 15 ਅਗਸਤ 26 ਜਨਵਰੀ ਵਾਲਾ, ਜਾਂ ਫੇਅਰਵੈਲ ਪਾਰਟੀਜ਼ ਵਗੈਰਾ ਹੋਣੀਆਂ, ਤਾਂ ਉਦੋਂ ਮੈਂ ਗਾ ਦੇਣਾ, ਠੀਕ ਹੈ। ਬਟ ਮੈਨੂੰ ਪਲੱਸ 2 ਤੱਕ ਇਹ ਨਹੀਂ ਸੀ ਪਤਾ ਕਿ ਮਿਊਜ਼ਿਕ ਇੱਕ ਸਬਜੈਕਟ ਵੀ ਆ। ਓਕੇ। ਜੇ ਤੁਸੀਂ BA ਕਰ ਸਕਦੇ ਹੋ, ਤੁਸੀਂ MA MPhil PhD ਤੁਸੀਂ ਕਰ ਸਕਦੇ ਹੋ, ਠੀਕ ਹੈ। ਜਦੋਂ ਮੈਂ ਗ੍ਰੈਜੂਏਸ਼ਨ ਕਰਨ ਆਪਣੇ ਮੇਰਾ ਸ਼ਹਿਰ ਸਮਾਣਾ ਆ, ਨਾਲ ਪਿੰਡ ਆ ਤਲਵੰਡੀ ਮਲਕ, ਹਾਂਜੀ, ਤੇ ਡਿਸਟ੍ਰਿਕਟ ਪਟਿਆਲਾ 'ਚ ਪੈਂਦਾ ਆ। ਉੱਥੇ ਜਦੋਂ ਮੈਂ ਗਿਆ ਪਬਲਿਕ ਕਾਲਜ ਸਮਾਣੇ, ਤਾਂ ਮੈਨੂੰ ਉੱਥੇ ਪਤਾ ਜਾ ਕੇ ਲੱਗਿਆ ਕਿ ਮਿਊਜ਼ਿਕ ਇੱਕ ਸਬਜੈਕਟ ਆ, ਤੁਸੀਂ ਇਹਨੂੰ ਇੱਕ ਸਬਜੈਕਟ ਦੇ ਰੂਪ 'ਚ ਲੈ ਸਕਦੇ ਹੋ। ਤੁਸੀਂ ਕਿਹੜੇ ਸਬਜੈਕਟ ਲੈ ਕੇ ਗਏ ਸੀ ਉੱਥੇ? ਮੈਂ ਉੱਥੇ ਹੋਰ ਰੱਖੇ ਨਾਰਮਲੀ, ਜਿਵੇਂ ਮੰਨ ਲਓ ਆਪਾਂ ਇੱਕ ਫਿਜ਼ੀਕਲ ਐਜੂਕੇਸ਼ਨ ਰੱਖ ਲਿਆ, ਪੰਜਾਬੀ ਲਿਟਰੇਚਰ ਹੋ ਗਿਆ, ਤੇ ਪੋਲੀਟੀਕਲ ਸਾਇੰਸ ਹੋ ਗਿਆ। ਬਾਕੀ 2 ਤਾਂ ਕੰਪਲਸਰੀ ਹੁੰਦੇ ਇੰਗਲਿਸ਼ ਤੇ ਪੰਜਾਬੀ, ਠੀਕ ਹੈ ਜੀ। ਸਬਜੈਕਟ ਲੈ ਲਈ ਮੈਂ। ਕਾਲਜ ਸ਼ੁਰੂ ਹੋ ਗਿਆ, ਕਲਾਸਾਂ ਸ਼ੁਰੂ ਵੀ ਹੋ ਗਈਆਂ। ਹਫ਼ਤਾ ਕੁ ਹੋਇਆ ਸੀ ਜੀ ਕਾਲਜ ਲੱਗਿਆ ਨੂੰ। ਬਟ ਕੀ ਹੁੰਦਾ ਕਿ ਜਿਹੜਾ ਪਹਿਲਾ 1 ਮਹੀਨਾ ਹੁੰਦਾ, ਤੁਸੀਂ ਆਪਣਾ ਸਬਜੈਕਟ ਚੇਂਜ ਕਰ ਸਕਦੇ ਹੋ, ਟ੍ਰਾਂਜੀਸ਼ਨ ਹੋ ਜਾਂਦੀ ਹੈ। ਤੇ ਉਹ ਇੱਕੋਦਮ ਕੀ ਹੋਇਆ ਕਿ ਸਾਨੂੰ ਕਹਿੰਦੇ ਵੀ ਜਿਹੜੇ ਸਾਡੇ ਫਿਜ਼ੀਕਲ ਬਾਰੇ ਸਰ ਸੀ ਨਾ, ਉਹਨਾਂ ਬਾਰੇ ਜਦੋਂ ਕਾਲਜ 'ਚ ਗਏ ਨਾ ਨਵੇਂ ਐ ਸੁਣਿਆ ਸੀ ਯਾਰ ਉਹ ਕੱਬੇ ਬਹੁਤ ਨੇ। ਹਾਲਾਂਕਿ ਹੁਣ ਮੇਰੇ ਬਹੁਤ ਵਧੀਆ ਫਰੈਂਡ ਨੇ, ਹੁਣ ਪ੍ਰਿੰਸੀਪਲ ਨੇ ਸਾਡੇ ਕਾਲਜ ਦੇ, ਜਤਿੰਦਰ ਦੇਵ ਸਰ। ਤੇ ਬਟ ਉਦੋਂ ਉਹਨਾਂ ਨੇ ਐ ਸੁਣਿਆ ਯਾਰ ਕੱਬੇ ਬਹੁਤ ਨੇ, ਡਰਾਤਾ। ਹਾਂ, ਉਹ ਡਰਾਤਾ। ਅੱਛਾ, ਪਹਿਲੇ ਦਿਨ ਉਹਨਾਂ ਨੇ ਕਲਾਸ ਲਈ, ਹਫ਼ਤੇ ਬਾਅਦ ਕਲਾਸ ਲਈ, ਪਹਿਲਾ ਹਫ਼ਤਾ ਕਲਾਸ ਹੀ ਲਈ ਉਹਨਾਂ ਨੇ, ਠੀਕ ਹੈ ਜੀ। ਕਲਾਸ ਲਈ, ਕਹਿੰਦੇ ਜੀ ਐਂ ਕਰੋ ਸਾਰੇ ਸਟੇਡੀਅਮ 'ਚ ਆ ਜਾਓ, ਗਰਾਊਂਡ 'ਚ ਆ ਜਾਓ, ਠੀਕ ਹੈ। ਥੋੜਾ ਹੋਰ ਹੋ ਗਿਆ, ਮੈਂ ਖਿਆਲ ਵੀ ਇਹਦਾ ਕੰਮ ਔਖਾ ਹੀ ਲੱਗਦਾ ਹੈ ਨਾ। ਜਦੋਂ ਅਸੀਂ ਭਰਾ ਮੰਨ ਲਓ ਆਪਣੇ ਕੋਰੀਡੋਰ 'ਚੋਂ ਨਿਕਲ ਕੇ ਲੈਫਟ ਜਾਣਾ ਸੀ ਸਟੇਡੀਅਮ ਨੂੰ, ਗਰਾਊਂਡ ਨੂੰ, ਰਾਈਟ ਮੇਰੀ ਨਿਗਾਹ ਪਈ, ਉਹਦੇ ਬਾਹਰ ਲਿਖਿਆ ਸੀ ਇੱਕ ਕਮਰਾ ਸੀ, ਉਹਦੇ ਬਾਹਰ ਲਿਖਿਆ ਸੀ ਸੰਗੀਤ ਵਿਭਾਗ। ਅੱਛਾ, ਠੀਕ ਆ। ਮੇਰੀ ਨਿਗਾਹ ਪਈ, ਮੈਂ ਕਿਹਾ ਯਾਰ ਆਹ ਕੀ ਹੈ, ਕੰਟੀਨ ਦੇ ਨਾਲ ਇੱਕ ਸੀ। ਹਾਲਾਂਕਿ 1 ਹਫ਼ਤਾ ਹੋ ਗਿਆ ਸੀ, ਪਹਿਲਾਂ ਨਿਗਾਹ ਨਹੀਂ ਪਈ ਉੱਧਰ, ਕਦੀ ਉੱਧਰ ਨੂੰ ਗਏ। ਤੇ ਮੇਰੇ ਜਿਹੜੇ ਨਾਲ ਦੇ ਮੇਰੇ ਪਿੰਡ ਦੇ ਮੁੰਡੇ ਸੀ, ਮੈਂ ਕਿਹਾ ਯਾਰ ਤੁਸੀਂ ਜਾਓ ਉੱਧਰ ਨੂੰ ਸਟੇਡੀਅਮ ਨੂੰ। ਮੈਂ ਕਿਹਾ ਮੈਨੂੰ 5 ਮਿੰਟ ਦਿਓ, ਮੈਂ 5 ਮਿੰਟ 'ਚ ਹੋ ਕੇ ਆਇਆ। ਅੱਗੇ ਸਾਡੇ ਨਾ ਗੁਰਮੀਤ ਸਰ ਸੀ, ਤਬਲਾ ਇੰਸਟਰਕਟਰ, ਉਹ ਤਬਲਾ ਪਲੇ ਕਰ ਰਹੇ, ਤੇ ਕੁਝ ਬੱਚੇ ਬੈਠੇ ਸੀ ਪਲੱਸ 1 2 ਵਾਲੇ, ਕੁਝ ਗਾ ਰਹੇ ਸੀ, ਉਹ ਲਾਈਟ ਜਿਹਾ ਕੁਝ ਗਾ ਰਹੇ ਸੀ, ਗੀਤ ਗਜ਼ਲ ਟਾਈਪ। ਤੇ ਮੈਂ ਏਦਾਂ ਹੀ ਦਰਵਾਜ਼ੇ ਤੋਂ ਐਂ ਦੇਖਣ ਲੱਗ ਗਿਆ ਜਾ ਕੇ। ਮੈਨੂੰ ਉਹਨਾਂ ਨੇ ਆਵਾਜ਼ ਮਾਰੀ, ਕਹਿੰਦੇ ਆ ਜਾ ਅੰਦਰ ਹੀ ਆ ਜਾ। ਮੈਂ ਕਿਹਾ ਚਲੋ ਠੀਕ ਹੈ। ਮੈਂ ਸ਼ੂਜ਼ ਲਾ ਕੇ ਅੰਦਰ ਬਹਿ ਗਿਆ। ਕਹਿੰਦੇ ਕਿਵੇਂ ਵੀ BA 'ਚ ਆਏ? ਮੈਂ ਕਿਹਾ ਹਾਂਜੀ ਸਰ, ਮੈਂ ਨਵਾਂ ਸਟੂਡੈਂਟ ਹਾਂ ਜੀ ਕਾਲਜ ਦਾ। ਤੇ ਕਹਿੰਦੇ ਗਾ ਲੈਂਦੇ ਹੋ?
ਮੈਂ ਕਿਹਾ ਜੀ ਆਈ ਡੋਨਟ ਨੋ ਵੀ ਮੈਨੂੰ ਪਤਾ ਨਹੀਂ ਕਿ ਮੈਂ ਗਾ ਲੈਣਾ ਆ, ਸ਼ੌਂਕ ਹੈਗਾ, ਪਰ ਮੈਨੂੰ ਸ਼ੌਂਕ ਹੈਗਾ, ਮੈਂ ਉਹ ਗਾਉਂਦਾ ਆ, ਬਟ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਵੀ ਸੁਰ ਤਾਲ ਦਾ ਕੋਈ ਪਤਾ ਨਹੀਂ। ਚਲੋ ਕਹਿੰਦੇ ਤੁਸੀਂ ਕੁਝ ਗਾ ਕੇ ਸੁਣਾਓ। ਠੀਕ ਹੈ। ਤੇ ਮੈਂ ਜੀ ਉੱਥੇ ਉਦੋਂ ਨਾ ਜਸਵੀਰ ਜੱਸੀ ਬਾਈ ਦੀ ਟੇਪ ਆਈ ਸੀ, ਉਹਨਾਂ ਟੇਪ ਤਾਂ ਪਹਿਲਾਂ ਆਈ ਸੀ, ਉਹ 'ਚ ਗਾਣਾ ਸੀ ਇੱਕ ਸ਼ਿਵ ਕੁਮਾਰ ਬਟਾਲੀ ਦਾ, ਪੱਠੀ ਵਾਲੀਏ ਚੰਬੇ ਦੀ ਡਾਲੀਏ ਪੀੜਾਂ ਦਾ ਪਰਾਗਾ ਭੁੰਨਦੇ, ਮੈਂ ਉਹਨਾਂ ਨੂੰ ਉਹ ਗਾ ਕੇ ਸੁਣਾਇਆ। ਠੀਕ ਹੈ। ਉਹ ਕਹਿੰਦੇ ਯਾਰ ਤੂੰ ਗਾ ਲੈਣਾ ਆ। ਉਹਨਾਂ ਨੇ ਫਿਰ ਮੇਰਾ ਆਪ ਹੀ ਸਬਜੈਕਟ ਚੇਂਜ ਕਰਾਇਆ। ਠੀਕ ਹੈ। ਸਾਰਾ ਕੁਝ ਫਿਰ ਉੱਥੋਂ ਸ਼ੁਰੂ ਹੋਇਆ, ਫਿਰ ਮੰਨ ਕੇ ਚੱਲੋ। ਫਿਰ ਗੁਰਮੀਤ ਹੁਣੀ ਫਿਰ ਤੁਹਾਡੇ ਫਿਰ ਕਹਿ ਲਓ ਵੀ ਗੁਰੂ ਬਣ ਗਏ ਫਿਰ। ਹਾਂ, ਉਹ ਤਬਲਾ ਇੰਸਟ੍ਰਕਟਰ ਸੀ। ਉਸ ਤੋਂ ਬਾਅਦ ਜਦੋਂ ਮੈਂ BA ਸੈਕੰਡ ਈਅਰ ਦੇ ਵਿੱਚ ਆਇਆ, ਫਿਰ ਸਾਡੇ ਇੱਥੇ ਨਾ ਨਰਿੰਦਰਪਾਲ ਸਰ ਆਏ ਸੀ। ਠੀਕ ਹੈ। ਉਹਨਾਂ ਨੇ ਮੈਨੂੰ ਬਹੁਤ ਚੇਟਕ ਲਾਈ। ਪਹਿਲਾ 1.5 ਸਾਲ ਤਾਂ ਚਲੋ ਐਂ ਹੀ ਲੰਘਾਤਾ ਵੀ ਠੀਕ ਹੈ, ਤੁਸੀਂ ਸਬਜੈਕਟ ਤੌਰ ਤੇ ਡੇਲੀ ਆਏ, ਕਲਾਸਾਂ ਲਾਈਆਂ, ਗਏ, ਘਰ ਚੱਲ ਗਏ। ਠੀਕ ਹੈ। ਜਦੋਂ ਨਰਿੰਦਰਪਾਲ ਸਰ ਆਏ ਨਾ, ਉਹਨਾਂ ਨੇ ਫਿਰ ਮੈਨੂੰ ਕਿਹਾ, ਕਹਿੰਦੇ ਜੋਬਨ ਵੀ ਤੂੰ ਗਾ ਸਕਦਾ ਆ, ਤੂੰ ਇੱਕ ਤਾਂ ਫੈਸਟੀਵਲ 'ਚ ਭਾਗ ਲੈਣੇ ਸ਼ੁਰੂ ਕਰ ਦੇ। ਫਿਰ ਭੰਗੜੇ ਨਾਲ ਬੋਲੀਆਂ, ਮਲਵਈ ਗਿੱਧੇ ਨਾਲ ਬੋਲੀਆਂ, ਗੀਤ ਗਜ਼ਲ, ਸ਼ਬਦ ਗਾਇਨ, ਕਵਿਸ਼ਰੀ, ਵਾਰਾਂ, ਠੀਕ ਹੈ ਜੀ, ਹਰ ਇੱਕ ਚੀਜ਼ ਕੀਤੀ, ਫੋਕ, ਫਿਰ ਸਾਰਾ ਕੁਝ ਕੀਤਾ। ਫਿਰ ਮੈਂ ਹਾਰਮੋਨੀਅਮ ਲਿਆ ਜੀ ਨਾਗੀਆਂ ਤੋਂ, ਆਪਣਾ ਉੱਥੋਂ ਪਟਿਆਲੇ ਜਾ ਕੇ 2200 ਰੁਪਏ ਦਾ, ਮੈਨੂੰ ਯਾਦ ਆ 2200 ਰੁਪਏ ਦਾ, 2004 ਦੀ ਗੱਲ ਹੈ, 5 ਦੀ ਗੱਲ ਆ ਸਾਰੀ। ਮੈਂ ਹਾਰਮੋਨੀਅਮ ਲੈ ਕੇ ਘਰੇ ਆਇਆ। ਹੁਣ ਜੱਟਾਂ ਦੇ ਮੁੰਡੇ ਘਰ ਦੇ ਕਹਿੰਦੇ ਤੂੰ ਆਹ ਕੀ ਕੰਮਾਂ 'ਚ ਪੈ ਗਿਆ। ਮੈਂ ਕਿਹਾ ਜੀ ਮੈਨੂੰ ਕਰਨ ਦਿਓ ਥੋੜਾ ਟਾਈਮ, ਫਿਰ ਦੇਖਾਂ ਕੀ ਬਣਦਾ। ਫਿਰ ਉੱਥੋਂ ਸ਼ੁਰੂ ਹੁੰਦਾ ਫਿਰ ਫੈਸਟੀਵਲਾਂ 'ਚ, ਫਿਰ ਤਾਂ ਚਲੋ ਐ ਸਟੇਜਾਂ ਤੇ ਗਾਣੇ ਸ਼ੁਰੂ ਹੋ ਗਏ। ਫਿਰ ਤੇ ਮੈਂ ਕਹੂੰਗਾ ਵੀ ਜਿਹੜਾ ਉਹਨਾਂ ਨੂੰ ਤੁਸੀਂ ਪਹਿਲੀ ਵਾਰੀ ਸੁਣਾਇਆ ਸੀ, ਤੁਸੀਂ ਥੋੜਾ ਜਿਹਾ ਮੈਂ ਜ਼ਰੂਰ ਗਾਉਣਾ ਜੀ। ਹਾਂ, ਹੋ ਪੱਠੀ ਵਾਲੀਏ ਪੱਠੀ ਵਾਲੀਏ ਚੰਬੇ ਦੀ ਡਾਲੀਏ ਨੀ ਪੀੜਾਂ ਦਾ ਪਰਾਗਾ ਪੁੰਨ ਦੇ, ਹੋ ਤੈਨੂੰ ਦੇਵਾਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਹੋ ਛੇਤੀ ਛੇਤੀ ਕਰੀ ਮੈਂ ਤਾਂ ਹੈ ਜਾਣਾ ਬੜੀ ਦੂਰ ਨੀ, ਜਿੱਥੇ ਮੇਰੇ ਹਾਣੀਆਂ ਦਾ ਤੁਰ ਗਿਆ ਪੂਰਨੀ, ਹੋ ਜਿੱਥੇ ਮੇਰੇ ਹਾਣੀਆਂ ਦਾ ਲੰਘ ਗਿਆ ਪੂਰਨੀ, ਉਸ ਪਿੰਡ ਦਾ ਸੁਣੀਦਾ ਰਾ ਮਾੜਾ ਨੀ ਦੁੱਖਾਂ ਦਾ ਪਰਾਗਾ ਪੁੰਨਦੇ। ਕਿਆ ਬਾਤ ਹੈ, ਕਿਆ ਬਾਤ ਹੈ ਜੋਬਨ ਸੰਧੂ ਭਾਜੀ, ਬਹੁਤ ਸੋਹਣਾ, ਬਹੁਤ ਵਧੀਆ ਗਾਇਆ। ਤੇ ਜੇ ਇਦਾਂ ਹੀ ਗਾ ਕੇ ਉਹਨਾਂ ਨੂੰ ਸੁਣਾਇਆ ਹੁੰਦਾ ਤੇ ਫਿਰ ਤਾਂ ਉਹਨਾਂ ਨੇ ਕਹਿਣਾ ਹੀ ਸੀ। ਗ੍ਰੈਜੂਏਸ਼ਨ ਹੋਈ, ਫਿਰ MA ਮਿਊਜ਼ਿਕ ਵੋਕਲ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ। ਫਿਰ ਤਾਂ ਚਲੋ ਐ ਵੀ ਉੱਥੇ ਵੀ ਬੋਲੀਆਂ ਭੰਗੜੇ ਨਾਲ, ਮਲਵਈ ਗਿੱਧੇ ਨਾਲ, ਗੀਤ ਗਜ਼ਲ ਫੋਕ ਇਹ ਉਹ। ਕਈ ਵਾਰੀ ਰੱਬ ਆਪੇ ਸਬੱਬ ਬਣਾ ਦਿੰਦਾ। ਕਈ ਵਾਰੀ ਮੈਨੂੰ ਲੱਗਦਾ ਵੀ ਤੁਹਾਨੂੰ ਅਚਾਨਕ ਉਹ ਦੇਖਿਆ ਤੇ ਇੱਧਰ ਦੋ ਰਾਹ ਸੀ ਨਾ, ਇੱਕ ਲੈਫਟ ਸੀ ਇੱਕ ਰਾਈਟ ਸੀ। ਮੈਂ ਆਈ ਥਿੰਕ ਮੈਂ ਰਾਈਟ ਰਾਹ ਚੁਣ ਲਿਆ। ਤੁਸੀਂ ਤੁਹਾਡੇ ਲਈ ਰਾਈਟ ਹੋਇਆ, ਰਾਈਟ ਹੋਇਆ। ਯੈਸ ਨਹੀਂ, ਚਲੋ ਬਹੁਤ ਵਧੀਆ। ਸੋ ਦੇਖੋ, ਬਹੁਤ ਸੋਹਣੀ ਆਵਾਜ਼ ਦੇ ਵਿੱਚ ਇਹਨਾਂ ਨੇ ਗਾਇਆ, ਕਿੰਨਾ ਵਧੀਆ ਗਾਇਆ। ਸੋ ਜਿਹੜਾ ਪੰਜਾਬੀ ਨਾਈਟ ਸ਼ੋਅ ਹੋ ਰਿਹਾ ਆ ICC ਮਲਪੀਟਸ ਦੇ ਵਿੱਚ, ਇੱਥੇ ਇਹਨਾਂ ਦੇ ਨਾਲ ਆਰਨਿਤ, ਜਸ ਬਾਜਵਾ, ਸ਼ਿਪਰਾ ਗੋਇਲ, ਜੋਬਨ ਸੰਧੂ, ਇਹ ਸਾਰੇ ਜਾਣੇ ਹੋਣਗੇ, ਤੁਹਾਡਾ ਸਾਰਿਆਂ ਦਾ ਭਰਪੂਰ ਮਨੋਰੰਜਨ ਕਰਨਗੇ। sulekha.com ਤੋਂ ਤੁਸੀਂ ਇਹਨਾਂ ਦੀਆਂ ਟਿਕਟਸ ਜਿਹੜੀਆਂ ਆ ਇਸ ਸ਼ੋਅ ਦੇ ਲਈ ਜਿਹੜੀਆਂ ਤੁਸੀਂ ਬਾਏ ਕਰ ਸਕਦੇ ਹੈਗੇ ਆ। ਸੋ ਜੋਬਨ, ਇਸ ਪਾਸੇ ਵੱਲ ਨੂੰ ਹੁਣ ਜਦੋਂ ਆ ਗਏ ਆ, ਹਾਂਜੀ, ਉਸੇ ਦੌਰਾਨ ਆਪਾਂ ਦੇਖ ਰਹੇ ਹਾਂ ਵੀ ਹੋਰ ਵੀ ਬਹੁਤ ਸਾਰੇ ਜਿਹੜੇ ਸਿੰਗਰ ਆ ਰਹੇ ਆ, ਐਸਟੈਬਲਿਸ਼ ਹੋ ਰਹੇ ਆ, ਸਾਰੇ ਜਾਣੇ ਆ। ਸੋ ਇੱਕ ਕਾਫੀ ਕਹਿ ਸਕਦੇ ਵੀ ਕੰਪੀਟੀਸ਼ਨ ਵੀ ਬਹੁਤ ਸੀਗਾ ਉਸ ਸਪੇਸ ਦੇ ਲਈ ਕੰਪੀਟ ਕਰਨਾ। ਉਹ ਕਿੱਦਾਂ ਦਾ ਰਿਹਾ ਤੁਹਾਡਾ ਸਫ਼ਰ? ਭਾਈ ਦੇਖੋ, ਕੰਪੀਟੀਸ਼ਨ ਮੈਨੂੰ ਇਹ ਲੱਗਦਾ ਹੁੰਦਾ ਵੀ ਹਰੇਕ ਫੀਲਡ 'ਚ ਹੁੰਦਾ ਆ, ਹਨਾ, ਚਾਹੀਦਾ। ਬਟ ਜਦੋਂ ਤੁਸੀਂ ਮਿਹਨਤ ਕਰਦੇ ਹੋ, ਲਗਨ ਨਾਲ ਮਿਹਨਤ ਕਰਦੇ ਹੋ ਔਰ ਇਮਾਨਦਾਰੀ ਨਾਲ ਮਿਹਨਤ ਕਰਦੇ ਹੋ, ਮੈਨੂੰ ਲੱਗਦਾ ਵੀ ਸ਼ਾਇਦ ਤੁਹਾਨੂੰ ਅੱਜ ਨਹੀਂ ਮਿਲੇ, ਕੱਲ ਨਹੀਂ ਮਿਲੇ, ਪਰਸੋਂ ਨਹੀਂ ਮਿਲੇ, ਤਾਂ ਥੋੜੇ ਟਾਈਮ ਬਾਅਦ ਤੁਹਾਨੂੰ ਉਹ ਚੀਜ਼ ਮਿਲਦੀ ਹੈ ਜੋ ਤੁਸੀਂ ਡਿਜ਼ਰਵ ਕਰਦੇ ਹੁੰਦੇ ਹੋ, ਜਿੰਨਾ ਕੁ ਤੁਸੀਂ ਡਿਜ਼ਰਵ ਕਰਦੇ ਹੋ, ਕਹਿਣ ਦਾ ਮਤਲਬ ਇਹ ਹੈ ਨਾ। ਤੇ ਕੰਪੀਟੀਸ਼ਨ ਹੈਗਾ ਸੀ, ਬਟ ਫਿਰ ਵੀ ਠੀਕ ਹੈ, ਬਾਬੇ ਦੀ ਕਿਰਪਾ ਨਾਲ ਸਾਡਾ ਗਾਣਾ ਵੇ ਜੱਟਾ ਤੇਰੇ ਨਾਲ ਕਰਾਉਣੀ ਮੰਗਣੀ, ਜੱਟ ਮੈਂ ਕਮਾਲ ਕੋਲ ਚੰਡੀਗੜ੍ਹ ਦਾ, ਧਾਕੜ ਬੰਦੇ, ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਚੱਲੇ, ਹਨਾ। ਜੀ। ਤੇ ਬਟ ਉਹ ਐ ਸੀ ਮਨ ਦੇ ਵਿੱਚ ਵੀ ਠੀਕ ਹੈ, ਦੇਖੋ ਮੈਂ ਰਿਆਜ਼ ਹੁਣ ਵੀ ਮੈਂ ਛੱਡਦਾ ਨਹੀਂ, ਮੈਂ ਰਿਆਜ਼ ਕਰਦਾ ਆ। ਕੀ ਬਾਤ ਹੈ। ਜਦੋਂ ਮੰਨ ਲਓ ਇੰਡੀਆ 'ਚ ਸ਼ੋਅ ਚੱਲਦੇ ਆਪਣੇ ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਜਦੋਂ ਵਿਆਹਾਂ ਦੇ ਸ਼ੋਅ ਹੁੰਦੇ ਆ, ਉਦੋਂ ਰਿਆਜ਼ ਘੱਟ ਜਾਂਦਾ, ਕਿਉਂਕਿ ਉਦੋਂ ਫਿਰ ਆਲਮੋਸਟ ਡੇਲੀ ਸਟੇਜ ਦੀ ਹੁੰਦੇ, ਉੱਥੇ ਹੋ ਜਾਂਦਾ। ਠੀਕ ਹੈ, ਜਿੱਦਾਂ ਹੁਣ ਮੰਨ ਲਓ ਸਟੇਜਾਂ ਘਟ ਗਈਆਂ, ਅੱਗੇ ਆਪਣਾ ਅਪ੍ਰੈਲ, ਮਈ, ਜੂਨ ਆ ਗਿਆ, ਆਫ ਸੀਜ਼ਨ ਆ ਗਿਆ, ਉਦੋਂ ਵੀ ਮੈਂ ਰਿਆਜ਼ ਕਰਦਾ। ਠੀਕ ਹੈ, ਮੈਨੂੰ ਇਹ ਹੁੰਦਾ ਵੀ ਜੇ ਤੁਸੀਂ ਕੁਝ ਕਰਦੇ ਰਹੋਗੇ, ਕਿਤੇ ਲੱਗੇ ਰਹੋਗੇ, ਮਿਹਨਤ ਕਰਦੇ ਰਹੋਗੇ, ਤਾਂ ਤੁਹਾਨੂੰ ਉਹਦਾ ਫਲ ਮਿਲਣਾ ਹੀ ਮਿਲਣਾ ਹੈ। ਨਹੀਂ, ਉਹ ਫਿਰ ਤਾਂ ਹੀ ਆਡੀਅנס ਦੇ ਵਿੱਚੋਂ ਨਿਖਰ ਕੇ ਤੁਹਾਡਾ ਗਲਾ ਵੀ ਫਿਰ ਬਰਕਰਾਰ ਰਹਿੰਦਾ ਆ, ਫਿਰ ਉਹ ਪਤਾ ਲੱਗਦਾ। ਨਹੀਂ, ਉਹ ਲੱਗਦਾ ਹੀ ਆ ਵੀ ਹੁਣ ਤੁਸੀਂ ਆਏ। ਤੁਹਾਡਾ ਅਮਰੀਕਾ ਦਾ ਪਹਿਲਾ ਟੂਰ? ਮੇਰਾ US ਦਾ ਮੇਰਾ ਪਹਿਲਾ ਟੂਰ ਹੈ। ਕਿੱਦਾਂ ਲੱਗ ਰਿਹਾ ਅਮਰੀਕਾ? ਸੋ ਫਾਰ ਕੀ ਦੇਖ ਲਿਆ ਹੈ ਜੀ? ਅਸੀਂ ਪਹਿਲਾਂ 2 ਸ਼ੋਅ ਕਰਕੇ ਆਏ ਜੀ ਹੁਣੇ, ਮਿਸ਼ੀਗਨ ਸਟੇਟ ਦੇ ਵਿੱਚ। ਠੀਕ ਹੈ। ਇੱਕ ਰੱਬ ਥੋੜਾ ਭਲਾ ਕਰੇ,
ਬਾਰੇ ਕਾਲਾਮਾਜ਼ੂ ਸ਼ਹਿਰ ਸੀ ਤੇ ਇੱਕ ਲੈਂਸਿੰਗ ਸੀ। ਬਹੁਤ ਸੋਹਣੇ ਮੇਲੇ ਸਾਡੇ ਗਏ ਆ, ਉਹ ਬਹੁਤ ਵਧੀਆ ਪ੍ਰੋਗਰਾਮ ਗਏ ਆ, ਘੈਂਟ। ਤੇ ਬਾਕੀ ਉਸ ਤੋਂ ਬਾਅਦ ਮਿਸ਼ੀਗਨ ਸਟੇਟ ਤੋਂ ਬਾਅਦ ਆਈ ਥਿੰਕ ਹੁਣ ਮੈਂ ਅਸੀਂ ਇੱਧਰ ਕੈਲੀਫੋਰਨੀਆ ਇਹਦਾ ਆਪਣਾ ਨੈਕਸਟ ਸ਼ੋ ਜਿਹੜਾ ਤੁਹਾਡਾ ਉੱਥੇ 20 ਮਈ ਨੂੰ ਹੈਗਾ। ਤੇ ਫਿਰ ਨਾਲ ਹੀ ਫ੍ਰੈਸਨੋ ਦੇ ਵਿੱਚ ਵੀ ਹੋਣਾ ਇਸ ਤੋਂ ਬਾਅਦ ਦੇ ਵਿੱਚ ਹੀ ਸ਼ੋ, ਆਈ ਥਿੰਕ 30 ਜੂਨ ਦਾ ਫ੍ਰੈਸਨੋ ਰੱਖਿਆ ਹੋਇਆ। ਯੈਸ ਯੈਸ, ਹਾਂਜੀ ਚਲੋ ਕੋਈ ਨਹੀਂ ਜੀ, ਉਹ ਵੀ ਉਸ ਦੇ ਵੀ ਲੁੱਕ ਆਊਟ ਦੇ ਉੱਤੇ ਤੁਸੀਂ ਜੀ ਜਿਹੜਾ ਹੋ ਰਹੇ ਹੋ। ਆਪਾਂ ਗੱਲਬਾਤ ਕਰ ਰਹੇ ਸੀਗੇ ਜਦੋਂ ਚਾਹ ਪੀਂਦੇ ਸੀਗੇ, ਤੁਸੀਂ ਮੀਡੀਆ ਦੀ ਗੱਲ ਕਰ ਰਹੇ ਸੀ। ਅੱਜ ਆਪਾਂ ਮੀਡੀਆ ਦੇ ਨਾਲ ਹੀ ਤੁਸੀਂ ਗੱਲਬਾਤ ਕਰ ਰਹੇ ਹੋ, ਤੁਸੀਂ ਮੀਡੀਆ ਦੇ ਵਿੱਚ ਰਹੇ ਆ। ਥੋੜਾ ਜਿਹਾ ਉਹ ਆਪਣੇ ਸਫ਼ਰ ਦੇ ਬਾਰੇ ਵੀ ਦੱਸੋ ਵੀ ਪੜ੍ਹਾਈ ਤੁਸੀਂ ਮਿਊਜ਼ਿਕ ਦੇ ਵਿੱਚ ਕਰ ਲਈ ਆ ਤੇ ਚਲੇ ਗਏ ਤੁਸੀਂ ਮੀਡੀਆ। ਐਮਏ ਕੀਤੀ ਜੀ, ਐਮਏ ਮਿਊਜ਼ਿਕ ਵੋਕਲ ਕੀਤਾ। ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਬੰਦਾ ਯੂਨੀਵਰਸਿਟੀ ਪੜ੍ਹਦਾ ਨਾ, ਤੁਸੀਂ ਉੱਥੋਂ ਨਿਕਲ ਨਹੀਂ ਸਕਦੇ। ਹਾਂ, ਇਹ ਤਾਂ ਹੈ ਨਾ, ਬੰਦੇ ਨੂੰ ਹੁੰਦਾ ਯਾਰ ਹੁਣ ਕੁਝ ਹੋਰ ਕਰ ਲਈਏ ਇੱਥੇ, ਹੈ ਨਾ, ਵੀ ਬੰਦਾ ਯੂਨੀਵਰਸਿਟੀ ਹੀ ਰਹੇ, ਥੋੜਾ ਸਵਾਦ ਜਿਹਾ ਆਉਂਦਾ ਰਹਿੰਦਾ ਹੈ ਨਾ, ਮਾਹੌਲ ਇਦਾਂ ਦਾ ਬਣਿਆ ਰਹਿੰਦਾ। ਸਹੀ ਗੱਲ ਹੈ। ਤੇ ਉਦੋਂ ਨਾ ਸਾਡੀ ਵਾਰੀ ਕੀ ਹੋਇਆ ਕਿ ਡਿਪਲੋਮਾ ਇੱਕ ਨਵਾਂ ਆਇਆ ਸੀ ਕੈਮਸ ਡਿਪਾਰਟਮੈਂਟ ਵੱਲੋਂ। ਓਕੇ, ਉਹਦੇ ਚ ਕੀ ਸੀ ਕਿ ਆਡੀਓ ਵਿਜ਼ੂਅਲ ਪ੍ਰੋਡਕਸ਼ਨ ਦਾ ਕੰਮ ਸੀ ਸਾਰਾ। ਆਡੀਓ ਵਿਜ਼ੂਅਲ ਪ੍ਰੋਡਕਸ਼ਨ ਦਾ ਪੀਜੀ ਡਿਪਲੋਮਾ ਸੀ। ਹਾਲਾਂਕਿ ਉਸ ਤੋਂ ਬਾਅਦ ਮੈਂ ਬੀਐਡ ਵੀ ਕੀਤੀ। ਹਾਂ, ਤੇ ਜਦੋਂ ਡਿਪਲੋਮਾ ਕੀਤਾ, ਡਿਪਲੋਮਾ ਕਰਨ ਤੋਂ ਬਾਅਦ ਫਿਰ ਮੰਨ ਲਓ ਕਿ ਜੌਬ ਆਫਰਸ ਆ ਗਈਆਂ ਪ੍ਰਾਈਵੇਟ ਚੈਨਲ ਦੀਆਂ। ਠੀਕ ਹੈ। ਫਿਰ ਮੈਨੂੰ ਐ ਸੀ ਚਲੋ ਵੀ ਕਰ ਲਈਏ ਜੌਬ, ਦੇਖ ਲਾਂਗੇ ਵੀ ਹਨਾ ਵੀ ਹਾਂ ਵੀ ਕਰ ਲੈ ਇਹ ਵੀ, ਕਿਉਂਕਿ ਹਾਲਾਂਕਿ ਮੈਨੂੰ ਲੱਗਦਾ ਜਿਹੜਾ ਮੀਡੀਆ ਵਾਲਾ ਕੰਮ ਹੈ ਜਾਂ ਮੰਨ ਲਓ ਰੇਡੀਓ ਵਾਲਾ ਕੰਮ ਹੈ, ਮੈਂ ਰੇਡੀਓ ਜੌਕੀ ਵੀ ਰਿਹਾ ਆ। ਠੀਕ ਹੈ। ਫਿਰ ਐਜ਼ ਐਨ ਟੀਵੀ ਹੋਸਟ ਵੀ ਕੀਤਾ, ਐਂਕਰ ਵੀ ਕੀਤਾ। ਠੀਕ ਹੈ, ਖਬਰਾਂ ਵੀ ਪੜ੍ਹੀਆਂ ਨੇ। ਠੀਕ ਹੈ, ਤੇ ਉਹ ਵੀ ਵਧੀਆ ਫਰੇਜ਼ ਰਿਹਾ ਜ਼ਿੰਦਗੀ ਦਾ। 2.5 ਸਾਲ ਮੈਂ ਵੈਸੇ ਕੰਮ ਕੀਤਾ 2014 ਤੱਕ। ਫਿਰ ਉਸ ਤੋਂ 2014 ਅਕਤੂਬਰ ਤੋਂ ਬਾਅਦ ਫਿਰ ਮੈਂ ਫੁੱਲ ਫਲੈਜ ਇੱਧਰ ਹੀ ਫਿਰ ਕਿਉਂਕਿ ਮੈਨੂੰ ਐ ਸੀ, ਮੈਂ ਕਿਹਾ ਯਾਰ ਵੀ ਮਿੱਤਰਾ ਵੀ ਇਸੇ ਨੂੰ ਹੀ ਕਰੀਅਰ ਬਣਾਉਣਾ। ਹਾਂ, ਨਹੀਂ ਮੈਨੂੰ ਐ ਸੀ, ਮੈਂ ਕਿਹਾ ਵੀ ਦੇਖੋ ਜੌਬ ਤਾਂ ਆਪਾਂ ਚਲੋ ਕਰ ਹੀ ਲਵਾਂਗੇ। ਹਾਂ, ਵੀ ਮੰਨ ਲਓ ਕਰ ਹੀ ਲਵਾਂਗੇ, ਇੰਨਾ ਕਿ ਚਲੋ ਬਾਬੇ ਦੀ ਕਿਰਪਾ ਇਹ ਤਾਂ ਹੋ ਹੀ ਜਾਂਦਾ ਹੈ ਨਾ, ਕਿਤੇ ਨਾ ਕਿਤੇ ਦਾਲ ਫੁਲਕਾ ਤਾਂ ਮਿਲੂਗਾ ਹੀ, ਇਹ ਤਾਂ ਭੁੱਖੇ ਤਾਂ ਮਰਦੇ। ਹਾਂ, ਵੀ ਜੌਬ ਤਾਂ ਮੈਂ ਕਿਹਾ ਕਰ ਹੀ ਲਵਾਂਗੇ, ਬਟ ਮੈਨੂੰ ਇਹ ਸੀ ਯਾਰ ਜਿਹੜਾ ਕੀੜਾ ਆ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਵੀ ਇਹਨੂੰ ਹੁਣ ਅਜ਼ਮਾਈਏ। ਹੁਣ ਜਿਹੜਾ ਰਿਆਜ਼ ਵੀ ਕੀਤਾ ਆ ਇੰਨਾ ਵੀ, ਫਿਰ ਉਹ ਐ ਸੀ, ਫਿਰ ਮਤਲਬ ਕਿ ਚਲੋ ਵਧੀਆ ਇੱਕ ਟੀਮ ਮਿਲ ਗਈ। ਮੈਂ ਐਸਐਮਈ ਨਾਲ ਸਾਈਨ ਰਿਹਾ ਆ 3-4 ਸਾਲ, ਤੇ ਉਹਨਾਂ ਨਾਲ ਮੇਰਾ ਵਧੀਆ, ਬਹੁਤ ਭਾਜੀ ਨਾਲ, ਸੱਜਣ ਭਾਜੀ ਨਾਲ ਬਹੁਤ ਵਧੀਆ ਰਿਹਾ। ਚੰਗੇ ਗਾਣੇ ਉਹਨਾਂ ਨੇ ਕੀਤੇ। ਫਿਰ ਚਲੋ ਚੱਲਦਾ। ਤੁਹਾਡੇ ਜਿਹੜੇ ਇੰਨੇ ਹੁਣ ਤੱਕ ਗਾਣੇ ਆਏ ਤੁਹਾਡੇ, ਉਹਨਾਂ ਚੋਂ ਤੁਹਾਡਾ ਆਪਣਾ ਫੇਵਰਿਟ ਗੀਤ ਕਿਹੜਾ? ਮੇਰਾ ਮੰਗਣੀ ਵਾਲਾ ਗਾਣਾ ਫੇਵਰਿਟ ਆ। ਡੈਫੀਨਿਟਲੀ ਮੈਂ ਜ਼ਰੂਰ ਤੁਹਾਨੂੰ ਸੁਣਾਉਣਾ। ਹਾਏ ਵੇ ਬਾਪੂ ਵਾਲੇ ਰੇਡੀਓ ਤੇ ਗੀਤ ਢੇਲੀ ਸੁਣਦੀਆਂ, ਸੋਹਣਿਆ ਸਵੈਟਰਾਂ ਮੈਂ ਤੇਰੇ ਲਈ ਹੀ ਬੁਣਦੀਆਂ। ਹੋਵੇ ਮੈਂ ਭੱਜ ਭੱਜ ਕੋਠੇ ਉੱਤੇ ਚੜਦੀ, ਵੇ ਮੈਂ ਭੱਜ ਭੱਜ ਕੋਠੇ ਉੱਤੇ ਚੜਦੀ, ਹੋ ਤੇਰੇ ਫੋੜ ਦੀ ਵਿੜਕ ਰੱਖਦੀ। ਵੇ ਜੱਟਾ ਤੇਰੇ ਨਾਲ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ। ਵੇ ਜੱਟਾ ਤੇਰੇ ਨਾਲ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ। ਕੀ ਬਾਤ ਹੈ, ਬਹੁਤ ਵਧੀਆ। ਅਮਰੀਕਾ ਆਉਣ ਦਾ ਤੁਹਾਨੂੰ ਸਬੱਬ ਹੁਣ ਬਣਿਆ, ਪਰ ਤੁਹਾਡਾ ਗਾਣਾ ਇੱਥੇ ਸ਼ੂਟ ਹੋ ਗਿਆ ਸੀ। ਹਾਂ, ਜਿਹੜਾ ਜੀ ਕਹਾਂਗੇ ਗਾਣਾ, ਉਹ ਸਾਡੇ ਹੈਰੀ ਭਾਜੀ ਨੇ ਇੱਥੋਂ ਕੈਲੀਫੋਰਨੀਆ ਤੋਂ ਹੀ, ਤੇ ਉਹਨਾਂ ਦੇ ਬੇਟੇ ਨੂੰ ਸ਼ੌਂਕ ਸੀ ਮੰਨ ਲਓ ਫਿਲਮਾਂ ਚ ਆਉਣ ਦਾ। ਉਹ ਕਹਿੰਦੇ ਫਿਲਮਾਂ ਵਾਲਾ ਟਾਈਮ ਥੋੜਾ ਅੱਗੇ ਆ, ਵੀ ਉਹ ਕਿਉਂ ਨਾ ਆਪਾਂ ਪਹਿਲਾਂ ਗਾਣਾ ਹੀ ਕਰ ਲਈਏ ਇੱਕ। ਚਲੋ ਸਾਡੇ ਵਧੀਆ ਫਰੈਂਡ ਨੇ ਬਾਈ ਹੁਣੀ, ਤੇ ਬਾਈ ਕਹਿੰਦੇ ਯਾਰ ਤੂੰ ਗਾਣਾ ਭੇਜ ਮੈਨੂੰ, ਕੋਈ ਡਿਊਟ ਗਾਣਾ ਹੋਵੇ, ਸ਼ੂਟ ਅਸੀਂ ਇੱਧਰ ਕਰ ਲਾਂਗੇ, ਤੇਰੇ ਸਿੰਕ ਉੱਧਰ ਹੋ ਜਾਣਗੇ। ਤੇ ਮੈਂ ਇੱਕ ਲਾਡੀ ਗਿੱਲ ਨੇ ਡੰਮੀ ਬਣਾਈ ਹੋਈ ਸੀ, ਲਾਡੀ ਹਜੇ ਮੇਰੀ ਵੋਕਲ ਚ ਸੀ ਇਕੱਲੀ, ਉਹ ਗੁਰਲੇਜ ਮੈਮ ਦੇ ਚ ਹੈ ਨਹੀਂ ਸੀ। ਮੈਂ ਇਹਨਾਂ ਨੂੰ ਭੇਜੀ, ਕਹਿੰਦੇ ਯਾਰ ਗਾਣਾ ਬਹੁਤ ਵਧੀਆ, ਗਾਣਾ ਪਸੰਦ ਆ ਗਿਆ ਇਹਨਾਂ ਨੂੰ। ਬਸ ਫਿਰ ਸਾਰਾ ਡਨ ਹੋਇਆ, ਤੇ ਉਹਦਾ ਫਿਲਮਾਂਕਣ ਫਿਰ ਇੱਥੇ ਕੈਲੀਫੋਰਨੀਆ ਹੋਇਆ ਸੀ। ਮੇਰੇ ਸਿੰਕ ਉਧਰ ਹੋਏ ਸੀ, ਤੁਹਾਡੇ ਸਿੰਕ ਉਧਰ ਹੋਏ। ਤੇ ਇਸ ਵਾਰ ਜਦੋਂ ਹੁਣ ਆਏ ਆ, ਕੋਈ ਪ੍ਰੋਜੈਕਟ ਲੈ ਕੇ ਆਏ? ਮੈਂ 2 ਗਾਣੇ ਸ਼ੂਟ ਕਰਕੇ ਜਾ ਰਿਹਾ ਉਰੇ। ਅੱਛਾ, ਇੱਕ ਤਾਂ ਗਾਣਾ ਸਾਡੇ ਟਰੱਕਾਂ ਵਾਲੇ ਭਰਾਵਾਂ ਲਈ ਹੋਈ ਹੈ। ਓਕੇ। ਤੇ ਇੱਕ ਗਾਣਾ ਥੋੜਾ ਜਿਹਾ ਹੋਰ ਹਿਸਾਬ ਦਾ ਆ। ਤੇ ਟਰੱਕਾਂ ਵਾਲਾ ਜਾਂ ਕੋਈ ਤੁਸੀਂ ਥੋੜਾ ਜਿਹਾ ਸਨੀਕ ਪੀਕ ਦੇ ਸਕਦੇ ਆ ਕਿ ਅਜੇ ਲਗਾ ਕੇ ਰੱਖਣਾ ਹੈ? ਮੈਨੂੰ ਇਹ ਵੀ ਥੋੜਾ ਲਗਾ ਕੇ ਰੱਖਣੀ ਚੰਗੀ ਗੱਲ। ਇੱਕ ਅੱਧੀ ਲੈਣ? ਹਾਂ, ਨਹੀਂ ਆ, ਮੈਂ ਥੋੜਾ ਜਿਹਾ ਸੁਣਾ ਦੇਣਾ ਜ਼ਰੂਰ। ਉਹ ਟਰੱਕਾਂ ਵਾਲੇ ਤਾਂ ਇਦਾਂ ਆ, ਮਤਲਬ ਕਿ ਗੱਲ ਉਹ ਮੁੰਡੇ ਕੁੜੀ ਦੇ ਪਿਆਰ ਦੀ ਗੱਲ ਆ। ਮਤਲਬ ਕਿ ਵੀ ਪ੍ਰੋਪਰ ਐਵੇਂ ਨਹੀਂ ਵੀ ਟਰੱਕਾਂ ਤੇ ਜਾਂ ਟਰਾਂਸਪੋਰਟ ਤੇ ਨਹੀਂ ਹੈਗਾ ਗਾਣਾ, ਬਟ ਜਿਹੜਾ ਮੁੰਡਾ ਹੈ ਟਰੱਕ ਚਲਾਉਂਦਾ ਆਪਣਾ ਭਰਾ, ਮੰਨ ਲਓ ਉਹਦੇ ਪਿਆਰ ਦੀ ਗੱਲ ਆ, ਉਹਦੇ ਪੁਰਾਣੇ ਕਹਿ ਲਓ ਕਿ ਉਹਦਾ ਫਲੈਸ਼ਬੈਕ ਆ ਥੋੜਾ ਜਿਹਾ, ਉਹਨੂੰ ਯਾਦ ਆਉਂਦੀ ਹੈ ਨਾ। ਹਾਂ, ਉਹ ਸੀ ਕਹਿੰਦਾ। ਹਾਲਾਂਕਿ ਉਹ ਚ ਜ਼ਿਕਰ ਕੈਨੇਡਾ ਦਾ ਆ, ਚਲੋ ਆਪਾਂ ਕੈਨੇਡਾ ਅਮਰੀਕਾ ਵੀ ਆ, ਸਾਰੇ ਜਿਹੜੇ ਇੱਕ ਹੀ ਗੱਲ ਆ। ਹਾਂਜੀ ਬਿਲਕੁਲ। ਹੋ ਯਾਰੀ ਛੱਡੀ ਲਾ ਕੇ ਠੇਡਾ, ਰੱਬ ਨੇ ਸੁੱਟਤਾ ਜੱਟ ਕੈਨੇਡਾ। ਯਾਰੀ ਛੱਡੀ ਲਾ ਕੇ ਠੇਡਾ, ਰੱਬ ਨੇ ਸੁੱਟਤਾ ਜੱਟ ਕੈਨੇਡਾ। ਹੋ ਤੂੰ ਗੈਰਾਂ ਦੇ ਵੇੜੇ ਵਿੱਚ ਖੜਦੀ ਲੈ ਕੇ ਦੁੱਧ ਸਰਾਣੇ ਨੀ। ਇਹ ਕੋਰਸ ਸੁਣਾਵਾਂਗੇ, ਇਹ ਕੋਰਸ ਗਾਣੇ ਚ। ਸੋ ਨੇ ਬਹੁਤ ਵਧੀਆ। ਸੋ ਆਪਣੇ ਜਿਹੜੇ ਲਿਸਨਰ ਆ, ਵਿਊਅਰ ਆ, ਬਹੁਤ ਜਿਹੜੇ ਟਰੱਕਾਂ ਵਾਲੇ ਮੁੰਡੇ ਜਿਹੜੇ ਬਹੁਤ ਮਿਹਨਤ ਕਰਦੇ ਆ। ਸੋ ਗੈਟ ਰੈਡੀ, ਜੋਬਨ ਸੰਧੂ ਦਾ ਨਵਾਂ ਗੀਤ ਕੁਛ ਏਦਾਂ ਦਾ ਤੁਹਾਡੇ ਨਾਲ, ਤੁਹਾਡੀ ਜ਼ਿੰਦਗੀ ਦੇ ਨਾਲ। ਸਾਡਾ ਟੂਰ ਦੇਖੋ ਲੰਬਾ ਚੱਲਣਾ ਹੈ, ਹਜੇ ਮੈਨੂੰ ਲੱਗਦਾ ਜੁਲਾਈ ਫਸਟ ਵੀਕ ਤੱਕ ਹੈ। ਠੀਕ ਹੈ। ਤੇ ਉਦੋਂ ਪਹਿਲਾਂ ਆਪਾਂ ਗਾਣਾ ਇਹ ਸ਼ੂਟ ਕਰਕੇ ਰਿਲੀਜ਼ ਕਰ ਦੇਣਾ। ਟੂਰ
ਟੂਰ ਦੇ ਵਿੱਚ ਇਹ ਸੋਚ ਰਿਹਾ ਵੀ ਕਿੱਥੇ ਕੁ ਕਰਨਾ ਆ ਇਹ ਉਹ ਅਸੀਂ shoot? ਸੋਚ ਲਿਆ ਯੈਸ ਯੈਸ ਉਹ ਹੋ ਗਿਆ ਸਾਰਾ ਡਨ। ਠੀਕ ਹੈ। ਸਾਡਾ ਸ਼ੋਅ ਹੈਗਾ ਉਧਰ ਇੰਡੀਆਨਾ ਕਰਨੀ 27 ਮਈ ਦਾ, ਉੱਥੇ ਕਰਨਾ ਤੇ ਹੈ ਉੱਥੇ shoot ਅਸੀਂ ਹਾਂ 30 ਜਾਂ 29 30 ਨੂੰ ਅਸੀਂ ਸ਼ੂਟ ਕਰ ਲੈਣਾ ਹੈ ਤੇ ਬਸ ਹਫਤੇ 10 ਦਿਨ ਦੇ ਵਿੱਚ ਡਨ ਸੋ ਕਰਕੇ। ਦੇਖੋ ਸੋਹਣੀ ਆਵਾਜ਼ ਆ, ਵਧੀਆ ਆ, ਗੀਤ ਵੀ ਸੋਹਣੇ ਆ, ਬੜੀ ਵਧੀਆ ਗੱਲਾਂ ਦੇਖੋ ਜੋਬਨ ਸੰਧੂ ਕਰ ਰਹੇ ਆ ਆਪਣੇ ਨਾਲ, ਤੇ ਇਹ ਗੱਲਾਂ ਵੀ ਤੁਹਾਨੂੰ ਸੁਣਾਉਣਗੇ, ਗੀਤ ਵੀ ਸੁਣਾਉਣਗੇ। ਸੋ 20 ਤਰੀਕ ਨੂੰ ਆ ਰਹੀ 20 ਤਰੀਕ ਨੂੰ ਮਈ ਨੂੰ ICC ਇੰਡੀਅਨ ਕਮਿਊਨਿਟੀ ਸੈਂਟਰ ਜਿਹੜਾ ਲਾਸ ਕੋਚਸ ਸਟਰੀਟ ਦੇ ਉੱਤੇ ਅਮੋਪੀਟਸ 'ਚ, ਉੱਥੇ ਸ਼ਾਮ ਨੂੰ 7 ਵਜੇ ਇਹਨਾਂ ਦਾ 20 ਨੂੰ ਸੈਟਰਡੇ ਨੂੰ ਸ਼ੋਅ ਆ। ਸੋ ਆਓ ਸਾਰੇ ਜਾਣੇ ਹੁਮ ਹੁਮਾ ਕੇ ਇਹਨਾਂ ਦੇ ਸ਼ੋਅ ਦੇ ਵਿੱਚ ਆਓ, ਤੇ ਇਹ ਤੁਹਾਡਾ ਪੂਰਾ ਸਾਰੇ ਜਾਣੇ ਮਿਲ ਕੇ ਮਨੋਰੰਜਨ ਕਰਨਗੇ। ਜੋਬਨ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੇ ਕੁਝ ਕਹਿਣਾ ਚਾਹੁੰਦੇ ਆ? ਮੈਂ ਬਸ ਤੁਹਾਨੂੰ ਬੇਨਤੀ ਕਰਦਾ ਜੀ, ਤੁਹਾਡੇ ਸ਼ਹਿਰ ਆਏ ਹਾਂ ਜੀ ਅਸੀਂ, ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਸਾਡੇ ਸ਼ੋਅ ਤੇ ਆਓਗੇ ਤੇ ਮੈਨੂੰ ਲੱਗਦਾ ਇੰਨੀ ਕੁ ਗਾਰੰਟੀ ਦੇ ਸਕਦੇ ਹਾਂ ਕਿ ਤੁਸੀਂ ਨਿਰਾਸ਼ ਨਹੀਂ ਜਾਂਦੇ। ਤੇ ਜ਼ਰੂਰ ਇੱਕ ਵਾਰੀ ਆਇਓ, ਆਪਾਂ ਪੂਰਾ ਰੌਣਕ ਮੇਲਾ ਲਾਵਾਂਗੇ। 20 ਮਈ ਨੂੰ ਤੁਹਾਨੂੰ ਮਿਲਦੇ ਹਾਂ ਤੇ ਨਵੇਂ ਪੁਰਾਣੇ ਗਾਣੇ ਤੁਹਾਨੂੰ ਸਾਰੇ ਸੁਣਾ ਕੇ ਜਾਵਾਂਗੇ ਜੀ। ਥੈਂਕ ਯੂ, ਥੈਂਕ ਮਿਹਰਬਾਨੀ ਯੂ ਜੀ, ਜੋਬਨ ਜੀ, ਮਿਹਰਬਾਨੀ, ਸਤਿ ਸ਼੍ਰੀ ਬਹੁਤ ਬਹੁਤ ਅਕਾਲ। ਸ਼ੁਕਰੀਆ, ਥੈਂਕ ਯੂ।